व्यूअर्स ब्रेक तो बाद ਤੁਹਾਡਾ ਸਵਾਗਤ ਹੈ ਲੀਡਰਸ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਮੈਸੇਜ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਅਸਟਨ ਪੈਂਸਿਲਵੇਨੀਆ ਤੋਂ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਕਿ ਮੇਰੀ ਪਹਿਲੀ ਈਮੇਲ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀ। ਮੈਂ ਤੁਹਾਡੀ ਸਿੱਖ ਡੇ ਪਰੇਡ ਨਿਊਯਾਰਕ ਵਾਲੀ ਸਪੀਚ ਸੁਣੀ ਹੈ। ਸਪੀਚ ਸੁਣ ਕੇ ਮੇਰੀ ਮੁਰਦਾ ਜ਼ਮੀਰ ਜਿੰਦਾ ਹੋ ਗਈ ਹੈ। ਮੈਨੂੰ ਤੁਹਾਡੀ ਸਪੀਚ ਸੁਣ ਕੇ ਇੰਜ ਲੱਗਾ ਕਿ ਦੁਨੀਆ ਦੀ ਕੋਈ ਵੀ ਤਾਕਤ ਖਾਲਿਸਤਾਨ ਬਣਨ ਤੋਂ ਨਹੀਂ ਰੋਕ ਸਕਦੀ। ਡਾਕਟਰ ਸਾਹਿਬ, ਮੈਂ ਜਿੰਦਾ ਜ਼ਮੀਰ ਨਾਲ ਕੁਝ ਲਿਖਣ ਲੱਗਾ ਹਾਂ ਜੋ ਕਿ ਤੁਹਾਡੀ ਸਪੀਚ ਨੇ ਜਿੰਦਾ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਅਤੇ ਗੁਰਬਚਨੇ ਨਿਰੰਕਾਰੀ ਬਾਰੇ, ਜਿਨ੍ਹਾਂ ਦੋਹਾਂ ਦਾ ਨਾਂ ਇੱਕੋ ਹੀ ਹੈ, ਲਿਖਣਾ ਚਾਹੁੰਦਾ ਹਾਂ। ਦੋਨੋਂ ਹੀ ਬਾਦਲ ਨਾਲ ਮਿਲੇ ਹੋਏ ਨੇ। ਫਰਕ ਦੋਹਾਂ ਵਿੱਚ ਇੰਨਾ ਹੀ ਹੈ ਕਿ ਬਾਦਲ ਉਸ ਨਿਰੰਕਾਰੀ ਦਾ ਚਮਚਾ ਸੀ ਜਿਸ ਦੇ ਕਰਕੇ 13 ਸਿੰਘ ਸ਼ਹੀਦ ਹੋਏ ਅਤੇ ਸਿੱਖ ਕੌਮ ਨੂੰ ਕਾਫੀ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਅਤੇ ਇਹ ਗੁਰਬਚਨ ਸਿੰਘ ਬਾਦਲ ਟੱਬਰ ਦਾ ਚਮਚਾ ਹੈ। ਇਸ ਨੇ ਬਾਦਲ ਟੱਬਰ ਦੀ ਚਮਚਾਗਿਰੀ ਕਰਦਿਆਂ 4 ਵਾਰ ਪੰਥ ਨਾਲ ਧੋਖਾ ਕੀਤਾ। ਪਹਿਲਾ, ਸਿੱਖ ਕੌਮ ਨੂੰ ਪੁੱਛੇ ਬਿਨਾਂ ਬਾਦਲ ਨੂੰ ਫਖਰੇ ਕੌਮ ਦਾ ਸਨਮਾਨ ਦੇਣਾ। ਦੂਸਰਾ, ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਖੁਲਵਾਈ ਇਹ ਕਹਿ ਕੇ ਕਿ 1 ਮਹੀਨੇ ਬਾਅਦ ਸਿੰਘਾਂ ਦੀ ਪੱਕੀ ਰਿਹਾਈ ਕਰਵਾਵਾਂਗਾ। ਤੀਸਰਾ, ਮਜੀਠੀਆ ਵੱਲੋਂ ਦਸ਼ਮੇਸ਼ ਬਾਣੀ ਦਾ ਅਪਮਾਨ ਕਰਨ ਦੇ ਬਾਵਜੂਦ ਜਥੇਦਾਰਾਂ ਵੱਲੋਂ ਤਨਖਾਹ ਦਾ ਡਰਾਮਾ ਰਚਨਾ। ਚੌਥਾ, ਸੁਖਬੀਰ ਬਾਦਲ ਵੱਲੋਂ ਸੌਦਾ ਸਾਧ ਨੂੰ ਸਿੱਖਾਂ ਵਿਰੁੱਧ ਖੜਾ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੁਸ਼ਾਕ ਉਸ ਨੂੰ ਭੇਜਣ ਦੀ ਸਾਜ਼ਿਸ਼ ਕਰਨਾ। ਕਾਸ਼ ਅੱਜ ਪਿੰਡਰਾਂ ਵਾਲੇ ਜਿੰਦੇ ਹੁੰਦੇ ਤਾਂ ਜਥੇਦਾਰ ਨੂੰ ਪੁੱਛਦੇ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ ਕਿ ਬਾਦਲ ਦੀ ਜੁੱਤੀ ਦੇ ਸਿੱਖ ਹੋ। ਤੁਹਾਡੀ ਗੱਲ 100% ਠੀਕ ਹੈ ਕਿ ਸਾਰੀਆਂ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਅਤੇ ਉਹ ਹੈ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ। ਡਾਕਟਰ ਸਾਹਿਬ, ਤੁਹਾਡੇ ਕੋਲੋਂ ਸਿੱਖ ਕੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟਨ ਪੈਂਸਿਲਵੇਨੀਆ ਤੋਂ ਲਿਖਿਆ ਜੀ। ਉਹਨਾਂ ਨੂੰ ਨਿਊਯਾਰਕ ਪੈਰੇਡ ਦੀ ਸਪੀਚ ਬਹੁਤ ਚੰਗੀ ਲੱਗੀ। ਉਹਨਾਂ ਦਾ ਸ਼ੁਕਰੀਆ। ਅਸੀਂ ਤਾਂ ਜਿਹੜਾ ਜਾਗਤੇ ਰਹੋ ਹੀ ਕਹਿਣਾ ਹੈ। ਬਾਕੀ ਤਾਂ ਗੁਰੂ ਦੀ ਆਪਣੀ ਕਲਾ ਹੈ ਔਰ ਪੰਥ ਨੇ ਦੇਖਣਾ ਹੈ ਵੀ ਉਹਨਾਂ ਨੇ ਕਿਵੇਂ ਸੰਗਠਿਤ ਹੋ ਕੇ ਪੂਰੇ ਉਤਸ਼ਾਹ ਦੇ ਨਾਲ ਕੌਮੀ ਘਰ ਬਣਾਉਣ ਦੇ ਲਈ ਹਮਲਾ ਮਾਰਨਾ ਜੀ। ਉਹਨਾਂ ਨੇ ਜਿਹੜਾ ਆਪਣਾ ਲਿਖਤ ਦਾ ਆਧਾਰ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਰੋਲ ਦੇ ਉੱਤੇ ਹੀ ਕੇਂਦਰਿਤ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜਿਵੇਂ ਗੁਰਬਚਨਾ ਨਰਕਧਾਰੀ ਜਿਹਨੂੰ ਕਿਹਾ ਜਾਂਦਾ ਹੈ, ਉਹ ਉਹਨੇ ਜੋ ਕਾਰਾ ਕੀਤਾ ਕਿਉਂਕਿ ਬਾਦਲ ਉਸ ਦਾ ਚਮਚਾ ਸੀ ਜੀ, ਤੇ ਮੌਜੂਦਾ ਜਥੇਦਾਰ ਹੋਰਾਂ ਪ੍ਰਤੀ ਉਹਨਾਂ ਨੇ ਕਿਹਾ ਵੀ ਇਹ ਬਾਦਲ ਦੇ ਚਮਚੇ ਨੇ। ਇਸ ਗੱਲ ਨੂੰ ਜੇ ਅਸੀਂ ਸ਼ਬਦਾਵਲੀ ਭਾਵੇਂ ਮੈਂ ਇਹ ਨਾ ਵੀ ਇਸਤੇਮਾਲ ਕਰਾਂ, ਤੇ ਜੇ ਤੁਸੀਂ ਕੁੱਲ ਮਿਲਾ ਕੇ ਜਿਹੜੀ ਕਾਰਗੁਜ਼ਾਰੀ ਦੇਖੋ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 13 ਅਪ੍ਰੈਲ 1978 ਨੂੰ ਗੁਰਬਚਨੇ ਨਰਕਧਾਰੀ ਨੇ ਜਦੋਂ ਕਿ ਅੰਮ੍ਰਿਤਸਰ ਆ ਕੇ 13 ਸਿੰਘਾਂ ਨੂੰ ਸ਼ਹੀਦ ਕੀਤਾ। ਪੰਜਾਬ ਦੇ ਵਿੱਚ ਬਾਦਲ ਦਲ ਦੀ ਸਰਕਾਰ ਸੀ ਜੀ, ਔਰ ਇਹਦੇ ਬਾਵਜੂਦ ਇਹ ਜਾਣਦਿਆਂ ਹੋਇਆਂ ਕਿ ਉਸ ਤੋਂ ਪਹਿਲਾਂ ਨਰਕਧਾਰੀਆਂ ਦੇ ਨਾਲ ਝੜਪਾਂ ਹੋ ਚੁੱਕੀਆਂ ਸੀ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵੇਲੇ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਜ਼ਿਲ੍ਹੇ 'ਚ ਅੱਡ-ਅੱਡ ਥਾਵਾਂ ਤੇ ਉਹਨਾਂ ਨੂੰ ਚੈਲੰਜ ਕੀਤਾ ਸੀ। ਇਹ ਨਹੀਂ ਸੀ ਕਿ ਉਹ ਪਹਿਲਾ ਵਾਕਿਆ ਸੀ ਜੀ। ਔਰ 13 ਅਪ੍ਰੈਲ ਵਿਸਾਖੀ ਦਾ ਦਿਨ ਅੰਮ੍ਰਿਤਸਰ ਦੀ ਅਹਿਮੀਅਤ ਇਹ ਨਹੀਂ ਹੈ ਵੀ ਬਾਦਲ ਨੂੰ ਸਿੱਖ ਹੋਣ ਦੇ ਨਾਤੇ ਜਾਂ ਜਿਹੜੇ ਉਹਦੇ ਆਫਿਸਰਸ ਜਾਂ ਡਿਪਟੀ ਕਮਿਸ਼ਨਰਸ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਅਹਿਮੀਅਤ ਹੈ। ਉਸੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਦੇ ਮੌਕੇ ਉਹਨੂੰ ਜਲੂਸ ਕੱਢਣ ਦੀ ਆਗਿਆ ਦੇਣਾ ਜੀ, ਜਿਹਦੇ ਵਿੱਚ ਉਹ ਪੂਰੀ ਸਿੱਖ ਧਰਮ ਪ੍ਰਤੀ ਨਾ ਪੱਖੀ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਸੀ। ਔਰ ਫਿਰ ਪੀਸਫੁਲ ਪ੍ਰੋਟੈਸਟ ਕਰਨ ਗਏ ਸਿੱਖਾਂ ਦੇ ਉੱਤੇ ਨਾ ਸਿਰਫ ਪੁਲਿਸ ਫਾਇਰਿੰਗ ਹੋਈ, ਸਗੋਂ ਉਹ ਪੂਰੀ ਗੁੰਡਿਆਂ ਦੀ ਫੌਜ ਜਿਹੜੇ ਉਹ ਆਏ, ਉਹਨਾਂ ਦੇ ਕੋਲ ਅਸਲਾ ਸੀ, ਹਥਿਆਰ ਸੀ ਪੂਰੇ, ਉਹਨਾਂ ਦੀ ਉਹ ਟ੍ਰੇਨਡ, ਉਹਨਾਂ ਨੇ ਆਪਣੇ ਕਮਾਂਡੋ ਨਾਲ ਲਿਆਂਦੇ ਹੋਏ ਸੀਗੇ। ਸੋ ਪੁਲਿਸ ਵੱਲੋਂ ਪਾਸੇ ਹੋ ਕੇ ਉਹਨਾਂ ਤੋਂ ਸਿੰਘਾਂ ਤੇ ਜਿਹੜਾ ਗੋਲੀਆਂ ਦਾ ਮੀਂਹ ਵਰਾਉਣਾ, 13 ਦਾ ਸ਼ਹੀਦ ਹੋਣਾ, 70-80 ਦੇ ਕਰੀਬ ਬੜੇ ਗੰਭੀਰ ਜ਼ਖਮੀ ਹੋਏ ਸੀ। ਕਿਉਂਕਿ ਜਦੋਂ ਸ਼ਹੀਦਾਂ ਦੀ ਗੱਲ ਹੁੰਦੀ, ਜ਼ਖਮੀਆਂ ਦੀ ਤਾਂ ਗੱਲ ਹੀ ਨਹੀਂ ਹੁੰਦੀ, ਕਿਉਂਕਿ ਸੈਂਕੜਿਆਂ ਕਾਰਤੂਸ ਜਿਹੜੇ ਨੇ ਖਾਲੀ ਉਹ ਮਿਲੇ, ਸੈਂਕੜਿਆਂ ਗੋਲੀਆਂ ਚਲਾਈਆਂ ਗਈਆਂ ਜੀ। ਹੁਣ ਜ਼ਾਹਰ ਹੈ ਵੀ ਜਦੋਂ ਤੁਸੀਂ ਕੋਈ ਵੀ ਬਾਹਰਲਾ ਆ ਕੇ ਕ੍ਰਿਮੀਨਲ ਇਹ ਕੰਮ ਕਰਦਾ ਹੈ, ਉਹਦੀ ਫੌਰਨ ਗ੍ਰਿਫਤਾਰੀ ਹੁੰਦੀ ਹੈ ਜੀ। ਜਿਸ ਸ਼ਹਿਰ 'ਚ ਕ੍ਰਾਈਮ ਹੁੰਦਾ ਉੱਥੇ ਮੁਕੱਦਮਾ ਚਲਾਇਆ ਜਾਂਦਾ। ਫਿਰ ਇਹਦੇ ਬਾਵਜੂਦ ਕਿ ਇੰਨਾ ਵੱਡਾ ਜਿਹੜਾ ਉਹਨੇ ਕੁਕਰਮ ਔਰ ਕਾਰਾ ਕੀਤਾ ਡਾਇਰ ਦੇ ਵਾਂਗ, ਉਹਨੂੰ ਸੁਰੱਖਿਅਤ ਤੌਰ ਦੇ ਉੱਤੇ ਦਿੱਲੀ ਪਹੁੰਚਾਇਆ ਗਿਆ। ਉਸੇ ਰਾਤ ਉਹ ਜਿਹੜਾ ਹੈ ਪੰਜਾਬ 'ਚੋਂ ਅੰਮ੍ਰਿਤਸਰੋਂ ਦਿੱਲੀ ਕਿਵੇਂ ਪਹੁੰਚ ਗਿਆ,
ਜਦੋਂ ਇਹ ਵਾਕਿਆ ਹੋਇਆ ਪੰਜਾਬ ਚ ਕਿਵੇਂ ਨਿਕਲ ਗਿਆ, ਔਰ ਇਹ ਬਾਦਲ ਨੇ ਉਹਨੂੰ ਮੇਕ ਸ਼ੋਰ ਕੀਤਾ ਕਿ ਉਹਨੂੰ ਸੇਫਲੀ ਪਹੁੰਚਾਇਆ ਜਾਏ। ਫਿਰ ਉਹਦਾ ਮੁਕੱਦਮਾ ਵੀ ਜਿਹੜਾ ਪੰਜਾਬ ਚੋਂ ਚੁੱਕ ਕੇ ਕਰਨਾਲ ਲਗਾਏ, ਔਰ ਜੋ ਫੈਸਲਾ ਉਹਨੇ ਦਿੱਤਾ ਜਿਹਦੇ ਚ ਉਹਨੇ ਨਰਕਧਾਰੀਆਂ ਨੂੰ ਬਰੀ ਕੀਤਾ ਬਿਲਕੁਲ, ਉਸ ਫੈਸਲੇ ਦੀ ਅਪੀਲ ਵੀ ਪੰਜਾਬ ਸਰਕਾਰ ਨੇ ਜਿਹੜੀ ਹੈ ਹਾਈ ਕੋਰਟ 'ਚ ਨਹੀਂ ਕੀਤੀ ਜੀ। ਸੋ ਹੁਣ ਜੇ ਉਹਨਾਂ ਨੇ ਕਿਹਾ ਵੀ ਉਹ ਬਾਦਲ ਦਾ ਚਮਚਾ ਸੀ ਜਾਂ ਬਾਦਲ ਉਹਦਾ ਚਮਚਾ ਸੀ, ਤਾਂ ਇਹਦੇ 'ਚ ਕੋਈ ਗੱਲ ਨਹੀਂ ਹੈ। ਏਜੰਸੀਆਂ ਦੀ ਖੇਡ ਸੀ, ਉਦੋਂ ਵੀ ਏਜੰਸੀਆਂ ਦੀ ਖੇਡ ਸੀ, ਅੱਜ ਵੀ ਏਜੰਸੀਆਂ ਦੀ ਖੇਡ ਹੈ। ਬਾਦਲ ਤਾਂ ਇੱਕ ਛੋਟਾ ਕਲਾਕਾਰ ਹੈ ਏਜੰਸੀਆਂ ਦੇ ਹੱਥਾਂ, ਜਿਹੜਾ ਕਿ ਆਪਣੇ ਲੋਕਾਂ ਨੂੰ ਮਾਰਨ ਦੇ ਲਈ ਉਹਨਾਂ ਦੀ ਕੁਹਾੜੀ ਦਾ ਦਸਤਾ ਬਣਿਆ ਹੋਇਆ ਜੀ। ਹੁਣ ਮੌਜੂਦਾ ਜਥੇਦਾਰ ਸਾਹਿਬ ਪ੍ਰਤੀ ਜਿਹੜੇ ਉਹਨਾਂ ਨੇ 4 ਐਕਟ ਕਹੇ ਨੇ, ਉਹ ਮੈਂ ਨਹੀਂ ਸਮਝਦਾ ਵੀ ਉਹਨੂੰ ਕੋਈ ਵੀ ਅਕਾਲੀ ਜਾਂ ਜਥੇਦਾਰ ਖੁਦ ਵੀ ਉਹਨੂੰ ਜਸਟੀਫਾਈ ਕਰ ਸਕਦੇ ਨੇ। ਹੁਣ ਕੱਲਾ ਇੱਕ ਟਾਈਟਲ ਨਹੀਂ, ਉਹਨਾਂ ਨੇ ਤਾਂ ਫਖਰੇ ਕੌਮ ਦੀ ਗੱਲ ਕੀਤੀ ਜੀ। ਫਖਰੇ ਕੌਮ ਤੇ ਪੰਥ ਰਤਨ 2 ਟਾਈਟਲ। ਹੁਣ ਐਸਾ ਕਿਹੜਾ ਬਾਦਲ ਨੇ ਕੰਮ ਕੀਤਾ ਹੈ ਕੌਮ ਦੇ ਲਈ ਜਿਹਦੇ ਲਈ ਉਹਨੂੰ ਤੁਸੀਂ ਕੌਮ ਦਾ ਫਖਰ ਕਹੋ, ਉਹਨੂੰ ਕੌਮ ਦਾ ਤੁਸੀਂ ਰਤਨ ਕਹੋ ਜੀ। ਔਰ ਐਨ ਇਲੈਕਸ਼ਨਾਂ ਤੋਂ ਪਹਿਲਾਂ, ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਤਾਂ ਕਿ ਸਿਆਸੀ ਤੌਰ ਦੇ ਉੱਤੇ ਬਾਦਲ ਜਿਹੜਾ ਹੈ ਉਹ ਸਿੱਖ ਧਰਮ ਦੇ ਜਿਹੜੇ ਫਾਲੋਅਰ ਨੇ, ਸਿੱਖੀ ਦੇ ਨਾਲ ਪਿਆਰ ਕਰਦੇ ਨੇ, ਉਹਨਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਹੈ ਉਹ ਟੁੰਬਣ ਦਾ ਯਤਨ ਕੀਤਾ ਤਾਂ ਕਿ ਉਹ ਇਸ ਫਖਰੇ ਕੌਮ ਨੂੰ ਵੋਟਾਂ ਪਾਉਣ। ਔਰ ਜਥੇਦਾਰ ਨੇ ਖੁਦ ਇਹ ਫੈਸਲਾ ਲਿਆ ਜੀ ਜੀ। ਕੋਈ ਪੰਥ ਦੇ ਬਿਲਕੁਲ ਇਹ ਜਿਹੜਾ ਇਸ ਕਿਸਮ ਦਾ ਕੋਈ ਵੀ ਪਾਰਟ ਹੈ ਇਹਦੇ ਤੇ ਸਰਬੱਤ ਖਾਲਸਾ ਜਾਂ ਪੰਥ ਦਾ ਫਖਰੇ ਕੌਮ ਕਿੱਥੋਂ ਹੋ ਗਿਆ ਹੈ ਜੀ। ਫਿਰ ਦੂਸਰਾ ਪਾਰਟ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਹੁਣ ਗੁਰਬਖਸ਼ ਸਿੰਘ ਜਿਹਨੇ ਲਗਭਗ 40 ਦਿਨ ਦੇ ਕਰੀਬ ਵਰਤ ਰੱਖਿਆ, ਉਹਦੀ ਇੱਕ ਮੋਮੈਂਟਮ ਬਣ ਰਹੀ ਸੀ, ਇੱਕ ਮੀਡੀਆ 'ਚ ਗੱਲ ਆਉਣ ਤੋਂ ਇਲਾਵਾ ਸਿਆਸੀ ਤੌਰ ਦੇ ਉੱਤੇ ਵੀ ਸਿੱਖਾਂ ਦੇ ਵਿੱਚ ਇੱਕ ਚੇਤਨਾ ਆ ਰਹੀ ਸੀ। ਇਹ ਉੱਥੇ ਪੂਰੀ ਜਾ ਕੇ ਉੱਥੇ ਮੌਕੇ ਤੇ ਗਏ, ਉਹਨੂੰ ਅਸ਼ੋਰ ਕੀਤਾ ਕਿ ਇਹ ਕੇਸ ਸਾਡਾ ਪੰਥ ਨੂੰ ਕਰੇਗਾ ਔਰ ਹੁਣ ਕੱਚੀ ਰਿਹਾਈ ਮਿਲ ਰਹੀ ਹੈ ਮਹੀਨੇ ਦੀ, ਅਸੀਂ ਯਕੀਨੀ ਬਣਾਵਾਂਗੇ ਇਸ ਗੱਲ ਨੂੰ ਕਿ ਪੰਜਾਬ ਸਰਕਾਰ ਜਿਹੜੀ ਹੈ ਇਸ ਦੇ ਉੱਤੇ ਐਕਟ ਕਰੇਗੀ ਕਿ ਉਹਨਾਂ ਦੀ ਪੱਕੀ ਰਿਹਾਈ ਕਰਵਾਈ ਜਾਏ। ਹੁਣ ਕਿੰਨੇ ਮਹੀਨੇ ਲੰਘ ਗਏ ਨੇ ਔਰ ਸਰਕਾਰਾਂ ਬਦਲ ਗਈਆਂ। ਕੱਲ ਨੂੰ ਜਿਹੜਾ ਨਵੀਂ ਸਰਕਾਰ ਦਿੱਲੀ ਚ ਆਂਦੀ ਹੈ ਨਰਿੰਦਰ ਮੋਦੀ ਦੇ ਥੱਲੇ, ਜਿਹੜਾ ਉੱਥੇ ਬੈਠਾ ਗੁਜਰਾਤ ਦੇ ਕਿਸਾਨਾਂ ਨੂੰ ਬੇਦਖਲ ਕਰ ਰਿਹਾ ਹੈ ਔਰ ਜਿਹਨੇ ਸੋ ਕਾਲਡ ਆਤੰਕਵਾਦ ਦੇ ਖਿਲਾਫ ਆਪਣੀ ਜਿਹੜੀ ਆ ਪੂਰੀ ਮੁਹਿੰਮ ਵਿੱਢੀ ਹੈ, ਉਹ ਤਾਂ ਬਿਲਕੁਲ ਹੀ ਜਿਹੜਾ ਉਹ ਇੰਪੋਸੀਬਲ ਹੋ ਜਾਏਗਾ ਕਿਉਂਕਿ ਸੋ ਇਹਦੇ ਚ ਵੀ। ਔਰ ਜਥੇਦਾਰ ਚੁੱਪ ਨੇ, ਉਸ ਤੋਂ ਬਾਅਦ ਉਹਦਾ ਵਰਤ ਤੜਾਤਾ, ਉਹਨੂੰ ਵੀ ਨਕੰਮੇ ਕਰਤਾ, ਇੱਕ ਜਿਹੜੀ ਲਹਿਰ ਬਣੀ ਸੀ ਉਹਨੂੰ ਵੀ 0-0 ਕਰ ਦਿੱਤਾ। ਔਰ ਹੁਣ ਜਥੇਦਾਰ ਸਾਹਿਬ ਨੂੰ ਵੀ ਯਾਦ ਨਹੀਂ ਹੈਗਾ ਵੀ ਉਹਨਾਂ ਨੇ ਕੋਈ ਇਕਰਾਰ ਕੀਤਾ ਹੋਇਆ ਮਜੀਠੀਏ ਦਾ ਮੁੱਦਾ ਵੀ ਪਹਿਲਾਂ ਤਾਂ ਇੰਨੀ ਵੱਡੀ ਉਹਨੇ ਕੁਤਾਹੀ ਕੀਤੀ ਔਰ ਸੈਂਕੜਿਆਂ ਹੋਰਾਂ ਤੋਂ ਕਰਵਾਈ ਰੈਲੀ ਚ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਤਰੋੜ ਕੇ ਔਰ ਤੋੜ ਮਰੋੜ ਕੇ ਉਹਨੂੰ ਜੇਤਲੀ ਨੂੰ ਖੁਸ਼ ਕਰਨ ਲਈ। ਫਿਰ ਜੋ ਜਿਹਾ ਡਰਾਮਾ ਉਹ ਕਰ ਰਿਹਾ, ਕੇਸਗੜ੍ਹ ਸਾਹਿਬ ਤੋਂ ਚੌਪਰ ਦੇ ਵਿੱਚ ਉੱਡ ਕੇ ਅਨੰਦਪੁਰ ਸਾਹਿਬ ਜਾ ਰਿਹਾ ਹੈ ਔਰ ਪੂਰਾ ਉਹ ਕੈਮਰਾਮੈਨ ਨਾਲ ਲੱਗੇ ਹੋਏ ਨੇ, ਪੂਰੀ ਧਾੜ ਦੀ ਧਾੜ ਜਿਹੜੀ ਹੈ ਉਹ ਤਾਂ ਐਂ ਜਿਵੇਂ ਕਿ ਕੋਈ ਉਹਨੂੰ ਆਨਰ ਮਿਲਿਆ ਹੋਏ, ਕੋਈ ਉਹਨੂੰ ਕੋਈ ਤਗਮਾ ਮਿਲੇ ਜੀ। ਔਰ ਜਥੇਦਾਰ ਸਾਹਿਬ ਨੇ ਜਦੋਂ ਪੁੱਛਿਆ ਗਿਆ ਉਹਨਾਂ ਨੇ ਤਸੱਲੀ ਪ੍ਰਗਟਾਈ ਹੈ ਕਿ ਜੀ ਬਿਲਕੁਲ ਉਹ ਬੜੇ ਨਿਮਾਣੇ ਸਿੱਖ ਦੀ ਤਰ੍ਹਾਂ ਕਰ ਰਹੇ। ਹਰ ਇੱਕ ਨੂੰ ਨਜ਼ਰ ਆ ਰਿਹਾ ਹੁੰਦਾ ਵੀ ਇਹ ਹੰਕਾਰਿਆ ਸਿੱਖ ਹੈ ਕਿ ਨਿਮਾਣਾ ਸਿੱਖ ਹੈ, ਪਰ ਇਸ ਸਾਰੇ ਚ ਜਿਵੇਂ ਉਹ ਪੋਲੀਟੀਕਲ ਢਾਲ ਬਣੇ ਹੋਏ ਨੇ ਇਹਨਾਂ ਦੀ ਬਾਦਲਖਿਆਂ ਦੀ। ਔਰ ਚੌਥੀ ਗੱਲ ਇਹ ਸਾਹਮਣੇ ਹੈ, ਹੁਣ ਸ਼ਸ਼ੀਕਾਂਤ ਨੇ ਪਬਲਿਕਲੀ ਇਹ ਕਿਹਾ ਵੀ ਜਿਹੜਾ ਚੋਲਾ ਪਾ ਕੇ 10ਵੇਂ ਪਾਤਸ਼ਾਹ ਦਾ ਸਵਾਂਗ ਰਚ ਕੇ ਉਹਨੇ ਆਪਣਾ ਅਖੌਤੀ ਜਿਹੜਾ ਡਰਾਮਾ ਅੰਮ੍ਰਿਤ ਦਾ ਕੀਤਾ, ਉਹ ਚੋਲਾ ਹੀ ਜਿਹੜਾ ਉਹ ਇੰਟੈਲੀਜੈਂਸ ਨੇ ਭੇਜਿਆ ਸੁਖਬੀਰ ਬਾਦਲ ਤੇ ਕਹਿਣ ਤੇ ਕੀਤਾ ਜੀ। 2.5 ਲੱਖ ਰੁਪਇਆ ਫੋਟੋਗ੍ਰਾਫਰ ਨੂੰ ਦਿੱਤਾ, ਇਹਨੇ ਅੰਦਰ ਫੋਟੋਆਂ ਖਿੱਚ ਕੇ ਫਿਰ ਮੀਡੀਆ ਚ ਲਵਾਈਆਂ। ਔਰ ਇਹ 4 ਇਹਨਾਂ ਨੂੰ ਕੋਈ ਜਸਟੀਫਾਈ ਨਹੀਂ ਕਰ, ਉਹਨਾਂ ਨੇ ਮੈਂ ਸਮਝਦਾ ਹੈ ਵੀ ਜਿਹੜਾ ਬਿਲਕੁਲ ਠੀਕ ਕਿਹਾ ਕਿ ਇਹਦੇ ਬਾਵਜੂਦ ਹੁਣ ਕੋਈ ਕੀ ਕਹੇਗਾ। ਕਾਰਗੁਜ਼ਾਰੀ ਜਦੋਂ ਤੁਸੀਂ ਕਿਸੇ ਜਥੇਦਾਰ ਦੀ ਦੇਖਦੇ ਹੋ ਤੇ ਕਾਰਗੁਜ਼ਾਰੀ ਤਾਂ ਇਹੀ ਹੈ ਔਰ ਇਹ ਘਟਨਾਵਾਂ ਪਿਛਲੇ ਬੜੇ ਥੋੜੇ ਸਮੇਂ ਦੇ ਵਿੱਚ ਵਾਪਰੀਆਂ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜੇ ਪਿੰਡਾਂ ਵਾਲੇ ਹੁੰਦੇ ਜੀ ਤੇ ਉਹ ਪੁੱਛਦੇ ਕਿ ਭਾਈ ਜਥੇਦਾਰ ਜੀ ਇਹ ਦੱਸੋ ਵੀ ਤੁਸੀਂ ਗੁਰੂ ਕੇ ਸਿੱਖ ਹੋ ਕਿ ਬਾਦਲ ਦੀ ਚਪਲੀ ਦੇ ਸਿੱਖ ਹੋ। ਉਹਨਾਂ ਨੂੰ ਯਾਦ ਹੈ ਸਵਰਨ ਸਿੰਘ ਮਿਨਿਸਟਰ ਸੀ ਵਿਚੋਲੇ ਦੇ ਤੌਰ ਤੇ, ਉਦੋਂ ਮਿਨਿਸਟਰ ਨਹੀਂ ਸੀ, ਉਦੋਂ ਵਿਚੋਲਾ ਬਣਾਇਆ ਇੰਦਰਾ ਗਾਂਧੀ ਨੇ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਔਰ ਉਹ ਆਇਆ ਗੁਰੂ ਨਾਨਕ ਨਿਵਾਸ। ਕੁਦਰਤੀ ਮੈਂ ਵੀ ਉਸ ਇਕੱਠ ਦੇ ਵਿੱਚ ਮੌਜੂਦ ਸੀ ਤੇ ਜਦੋਂ ਆਇਆ ਹੀ ਤਾਂ ਸੰਤਾਂ ਨੇ ਕਿਹਾ ਜੀ ਕੁਰਸੀ ਲਿਆਓ, ਕੁਰਸੀ ਥੱਲੇ ਬਹਿਣ ਲੱਗਾ। ਨਹੀਂ ਜੀ ਨਹੀਂ, ਕਹਿੰਦੇ ਨਹੀਂ ਜੀ ਤੁਹਾਨੂੰ ਕੁਰਸੀ ਚਾਹੀਦੀ ਹੈ। ਚਲੋ ਗੱਲਬਾਤ ਹੋਈ, ਉਹਨੇ ਕਿਹਾ ਜੀ ਮੈਂ ਵੀ ਸਿੱਖ ਹਾਂ, ਅਸੀਂ ਚਾਹੁੰਦੇ ਹਾਂ ਮਸਲਾ। ਉਹ ਕਹਿੰਦਾ ਤੂੰ ਕਿਹੜਾ ਸਿੱਖ ਹੈ, ਤੂੰ ਤਾਂ ਚਪਲੀ ਦਾ ਸਿੱਖ ਹੈ ਜੀ, ਇੰਦਰਾ ਗਾਂਧੀ ਦੀ ਚਪਲੀ ਦਾ ਸਿੱਖ ਹੈ। ਉਹਨੇ ਕਿਹਾ ਜੀ ਨਹੀਂ ਦੇਖੋ ਮੈਂ, ਉਹਨਾਂ ਨੇ ਕਿਹਾ ਵੀ ਚੰਦੋ ਕਲਾਂ ਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਬਾਸਗਨ ਭੇਟ ਹੋਈ, ਤੂੰ ਉਹਨੂੰ ਕੰਡੈਮ ਕੀਤਾ? ਉਹ ਕਹਿੰਦੇ ਜੀ ਮੈਂ ਇੱਥੇ ਨਹੀਂ ਸੀ, ਮੈਂ ਮਾਸਕੋ ਕੇ ਕਿੱਥੇ ਗਿਆ। ਕਹਿੰਦੇ ਚੱਲ ਹੁਣ ਤਾਂ ਤੂੰ ਇੱਥੇ ਹੈ,
ਹੁਣ ਹੀ ਕੰਡੈਮ ਕਰ ਦੇ, ਜੀ ਫਿਰ ਚੁੱਪ। ਫਿਰ ਇਵੇਂ ਉਹਨਾਂ ਨੇ 2-4 ਉਦਾਹਰਨਾਂ ਦੇ ਕੇ ਉਹਨਾਂ ਨੇ ਕਿਹਾ ਕਿ ਵੀ ਤੂੰ ਸਿੱਖ ਤਾਂ ਹੈ ਪਰ ਤੂੰ ਗੁਰੂ ਦਾ ਸਿੱਖ ਨਹੀਂ ਹੈ, ਤੂੰ ਇੰਦਰਾ ਦੀ ਚਪਰੀ ਦਾ ਸਿੱਖ ਹੈ। ਜੀ ਜੀ ਉਹਨਾਂ ਨੇ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਇਹੀ ਗੱਲ ਜਿਹੜੀ ਹੈ ਜਥੇਦਾਰ ਨੂੰ ਕਹਿਣੀ ਸੀ ਕਿ ਭਾਈ ਇਸ ਸੀਟ ਦੇ ਉੱਤੇ ਕਦੇ ਇਸ ਮੁਕਾਮ ਤੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਕਿ ਬੰਨ ਕੇ ਇਹਨੂੰ ਕੋਰੜੇ ਮਾਰੋ ਜੀ ਦਰਖਤ ਦੇ ਨਾਲ ਇਮਲੀ। ਸੋ ਜ਼ਾਹਰ ਹੈ ਵੀ ਅੱਜ ਇਹ ਡੀ ਜਨਰੇਸ਼ਨ ਹੈ ਵੀ ਕਿਸ ਲੈਵਲ ਤੱਕ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਵੀ ਚਲੇ ਗਏ ਨੇ। ਜੀ ਇਹਨਾਂ ਦਾ ਵੀਰ ਮੇਘਰਾਜ ਸਿੰਘ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਅਸੀਂ ਸਾਰੇ ਹੀ ਭੈਣ ਭਰਾਵਾਂ ਵਾਂਗ ਆਪਸ ਦੇ ਵਿੱਚ ਵਿਚਾਰ ਕਰਦੇ ਹਾਂ। ਕੋਈ ਉਹਨਾਂ ਨੂੰ ਇੰਨਾ ਹੀਣਤਾ ਰੱਖਣ ਦੀ ਲੋੜ ਨਹੀਂ ਹੈ ਕਿ ਵੀ ਪਤਾ ਨਹੀਂ ਕੀ ਗਲਤੀ ਕੀਤੀ, ਉਹਨਾਂ ਭਾਵਨਾਵਾਂ ਨੇ ਉਹਨਾਂ ਦੀਆਂ ਜੀ ਜੀ ਔਰ ਅਸੀਂ ਆਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਉਤਸ਼ਾਹ ਦੇ ਨਾਲ ਲਿਖਣਗੇ ਔਰ ਉਹਨਾਂ ਨੇ ਜਿਹੜਾ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਆਪਣੀ ਲਿਖਤ ਨੂੰ ਸਾਹਮਣੇ ਲਿਆਂਦਾ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨੇ ਬ੍ਰੇਕ ਤੇ ਵਿਊਅਰਸ ਤੋਂ ਸਾਡਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।